ਪਿਛਲੇ ਕੁਝ ਮਹੀਨਿਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਾਲੇ ਭਾਰਤੀ ਸੂਬਿਆਂ ਵਿੱਚ ਅਧਿਕਾਰੀਆਂ ਨੇ ਉਹਨਾਂ ਘਰਾਂ, ਦੁਕਾਨਾਂ ਅਤੇ ਕਾਰੋਬਾਰ ਦੀਆਂ ਇਮਾਰਤਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਹੈ ਜੋ ਮੁਸਲਮਾਨਾਂ ਨਾਲ ਸੰਬੰਧਿਤ ਹਨ ਤੇ ਇਹ ਸਭ ਕੀਤਾ ਜਾ ਰਿਹਾ ਹੈ ਸਿਰਫ ਸਰਕਾਰ ਵਿਰੋਧੀ ਪ੍ਰਦਰਸ਼ਨਾਂ 'ਚ ਹਿੱਸਾ ਲੈਣ ਦੇ ਸ਼ੱਕ ਵਿੱਚ। ਇਨ੍ਹਾਂ ਰਾਜਾਂ ਦੇ ਮੁੱਖ ਮੰਤਰੀਆਂ ਨੇ ਆਪਣੀਆਂ ਚੋਣ ਮੁਹਿੰਮਾਂ ਵਿੱਚ ਇਸ ਨੀਤੀ ਨੂੰ ਮਾਣ ਨਾਲ ਪੇਸ਼ ਕੀਤਾ ਹੈ। ਮੇਰੇ ਮਨ ਵਿੱਚ ਇਹ ਸਭ ਉਸ ਪਲ ਦੀ ਨਿਸ਼ਾਨਦੇਹੀ ਕਰਦਾ ਹੈ ਜਦੋਂ ਇੱਕ ਡੂੰਘਾ ਖਾਮੀਆਂ ਨਾਲ ਭਰਿਆ ਕਮਜ਼ੋਰ ਲੋਕਤੰਤਰ ਖੁੱਲ੍ਹੇਆਮ ਬੇਸ਼ਰਮੀ ਨਾਲ ਇੱਕ ਅਪਰਾਧੀ ਹਿੰਦੂ ਫਾਸੀਵਾਦੀ ਤਾਕਤ ਵਿੱਚ ਭਾਰੀ ਸਮਰਥਨ ਨਾਲ ਤਬਦੀਲ ਹੋ ਗਿਆ ਹੈ। ਲੱਗਦਾ ਹੈ ਕਿ ਹੁਣ ਸਾਡੇ 'ਤੇ ਹਿੰਦੂ ਦੇਵਤਿਆਂ ਦੇ ਰੂਪ ਵਿੱਚ ਗੈਂਗਸਟਰ ਰਾਜ ਕਰ ਰਹੇ ਹਨ ਜਿਨ੍ਹਾਂ ਦੀ ਕਿਤਾਬ ਵਿੱਚ ਮੁਸਲਮਾਨ ਪਹਿਲੇ ਨੰਬਰ ਦੇ ਦੁਸ਼ਮਣ ਹਨ। ਪਹਿਲਾਂ ਵੀ ਮੁਸਲਮਾਨਾਂ ਨੂੰ ਕਤਲੇਆਮ, ਲੀਚਿੰਗ, ਟਾਰਗੇਟਡ ਕਿਲਿੰਗਸ, ਹਿਰਾਸਤੀ ਕਤਲ, ਝੂਠੇ ਪੁਲਿਸ ਮੁਕਾਬਲੇ ਅਤੇ ਝੂਠੇ ਕੇਸਾਂ ਬਹਾਨੇ ਜੇਲ੍ਹਾਂ ਵਿੱਚ ਸਜ਼ਾਵਾਂ ਦਿੱਤੀਆਂ ਗਈਆਂ ਹਨ। ਉਹਨਾਂ ਦੇ ਘਰਾਂ ਅਤੇ ਕਾਰੋਬਾਰਾਂ ਨੂੰ ਬੁਲਡੋਜ਼ ਕਰਨਾ ਇਸ ਸੂਚੀ ਵਿੱਚ ਸ਼ਾਮਿਲ ਸਿਰਫ ਇੱਕ ਨਵਾਂ ਅਤੇ ਕਾਫੀ ਪ੍ਰਭਾਵਸ਼ਾਲੀ ਹਥਿਆਰ ਹੈ। ਜਿਨ੍ਹਾਂ ਤਰੀਕਿਆਂ ਨਾਲ ਇਸ ਵਰਤਾਰੇ ਬਾਰੇ ਦੱਸਿਆ ਅਤੇ ਲਿਖਿਆ ਜਾ ਰਿਹਾ ਹੈ ਉਸ ਵਿੱਚ ਬੁਲਡੋਜ਼ਰ ਇੱਕ ਕਿਸਮ ਦੀ ਦੈਵੀ ਬਦਲਾ ਲੈਣ ਦੀ ਸ਼ਕਤੀ ਵਾਂਗ ਪੇਸ਼ ਕੀਤਾ ਗਿਆ ਹੈ। ਇਸ ਦੇ ਵਿਸ਼ਾਲ ਧਾਤ ਦੇ ਪੰਜੇ ਵਾਲੀ ਇਹ ਖਤਰਨਾਕ ਮਸ਼ੀਨ ਜੋ ਦੁਸ਼ਮਣ ਨੂੰ ਕੁਚਲਣ ਲਈ ਵਰਤੀ ਜਾਂਦੀ ਹੈ ਉਸ ਨੂੰ ਇੱਕ ਮਿਥਿਹਾਸਕ ਦੇਵਤੇ ਵਾਂਗ ਪੇਸ਼ ਕੀਤਾ ਜਾ ਰਿਹਾ ਹੈ ਜੋ ਦੈਤਾਂ ਨੂੰ ਖਤਮ ਕਰ ਰਿਹਾ ਹੋਵੇ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਪਣੀ ਹਾਲੀਆ ਭਾਰਤ ਫੇਰੀ ਦੌਰਾਨ ਇੱਕ ਅਜਿਹੀ ਮਸ਼ੀਨ ਦੇ ਅੱਗੇ ਪੋਜ਼ ਦਿੱਤਾ ਸੀ। ਇਹ ਵਿਸ਼ਵਾਸ ਕਰਨਾ ਔਖਾ ਹੈ ਕਿ ਕੀ ਉਸ ਨੂੰ ਬਿਲਕੁਲ ਨਹੀਂ ਪਤਾ ਸੀ ਕਿ ਉਹ ਕੀ ਕਰ ਰਿਹਾ ਸੀ ਅਤੇ ਉਹ ਕਿਸ ਦਾ ਸਮਰਥਨ ਕਰ ਰਿਹਾ ਸੀ। ਨਹੀਂ ਤਾਂ ਇੱਕ ਦੇਸ਼ ਦਾ ਮੁਖੀ ਕਿਸੇ ਦੂਜੇ ਦੇਸ਼ ਦੇ ਦੌਰੇ ਦੌਰਾਨ ਬੁਲਡੋਜ਼ਰ ਨਾਲ ਪੋਜ਼ ਕਰਨ ਵਰਗਾ ਅਜੀਬ ਕੰਮ ਕਿਉਂ ਕਰੇਗਾ। ਆਪਣੀ ਹਿੱਸੇਦਾਰੀ ਲਈ ਸਰਕਾਰੀ ਅਧਿਕਾਰੀ ਕਹਿੰਦੇ ਹਨ ਕਿ ਉਹ ਮੁਸਲਮਾਨਾਂ ਨੂੰ ਨਿਸ਼ਾਨਾ ਨਹੀਂ ਬਣਾ ਰਹੇ ਹਨ ਅਤੇ ਸਿਰਫ ਗੈਰ ਕਾਨੂੰਨੀ ਤੌਰ 'ਤੇ ਬਣਾਈਆਂ ਗਈਆਂ ਇਮਾਰਤਾਂ ਨੂੰ ਢਾਹ ਰਹੇ ਹਨ। ਇਹ ਤਰਕ ਬੇਸ਼ੱਕ ਯਕੀਨ ਕਰਨ ਲਈ ਨਹੀਂ ਹਨ। ਇਹਨਾਂ ਦਾ ਮਤਲਬ ਮਜ਼ਾਕ ਉਡਾਉਣਾ ਅਤੇ ਦਹਿਸ਼ਤ ਪੈਦਾ ਕਰਨਾ ਹੈ। ਅਧਿਕਾਰੀ ਅਤੇ ਜ਼ਿਆਦਾਤਰ ਭਾਰਤੀ ਜਾਣਦੇ ਹਨ ਕਿ ਹਰ ਭਾਰਤੀ ਕਸਬੇ ਅਤੇ ਸ਼ਹਿਰ ਵਿੱਚ ਜ਼ਿਆਦਾਤਰ ਉਸਾਰੀ ਜਾਂ ਤਾਂ ਗੈਰ ਕਾਨੂੰਨੀ ਜਾਂ ਅਰਧ ਕਾਨੂੰਨੀ ਹੈ। ਮੁਸਲਿਮ ਘਰਾਂ ਅਤੇ ਕਾਰੋਬਾਰਾਂ ਨੂੰ ਬਿਨਾਂ ਨੋਟਿਸ, ਅਪੀਲ ਜਾਂ ਸੁਣਵਾਈ ਦੇ ਮੌਕੇ ਦਿੱਤੇ ਬਿਨਾਂ ਪੂਰੀ ਤਰ੍ਹਾਂ ਬੁਲਡੋਜ਼ ਕਰਨਾ ਇੱਕ ਵਾਰ ਵਿੱਚ ਕਈ ਹਿਣਾ ਪੂਰੇ ਕਰਦਾ ਹੈ। ਬੁਲਡੋਜ਼ਰ ਯੁੱਗ ਤੋਂ ਪਹਿਲਾਂ ਮੁਸਲਮਾਨਾਂ ਨੂੰ ਸਜ਼ਾ ਭੀੜ ਅਤੇ ਪੁਲਿਸ ਦੁਆਰਾ ਦਿੱਤੀ ਜਾਂਦੀ ਸੀ। ਜਾਇਦਾਦਾਂ ਨੂੰ ਬੁਲਡੋਜ਼ ਕਰਨ ਵਿੱਚ ਨਾ ਸਿਰਫ ਪੁਲਿਸ ਬਲਕਿ ਮਿਊਨਿਸਪਲ ਅਥਾਰਟੀਜ਼, ਮੀਡੀਆ ਵੀ ਸ਼ਾਮਿਲ ਹੁੰਦਾ ਹੈ ਜੋ ਇਸ ਦੈਤ ਤਮਾਸ਼ੇ ਨੂੰ ਪ੍ਰਸਾਰਿਤ ਕਰਦਾ ਹੈ ਅਤੇ ਅਦਾਲਤਾਂ ਵੀ ਜੋ ਇਸ ਤੋਂ ਅੱਖਾਂ ਵੱਟ ਕੇ ਕੋਈ ਦਖਲਅੰਦਾਜ਼ੀ ਨਹੀਂ ਕਰਦੀਆਂ। ਇਸ ਤਰ੍ਹਾਂ ਮੁਸਲਮਾਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਇਕੱਲੇ ਹੋ, ਤੁਹਾਡੇ ਲਈ ਕੋਈ ਮਦਦ ਨਹੀਂ ਆਵੇਗੀ, ਤੁਹਾਡੇ ਕੋਲ ਅਪੀਲ ਲਈ ਕੋਈ ਅਦਾਲਤ ਨਹੀਂ ਹੈ। ਹਰ ਸੰਸਥਾ ਜੋ ਇਸ ਪੁਰਾਣੇ ਲੋਕਤੰਤਰ ਦੇ ਚੈੱਕ ਅਤੇ ਬੈਲੈਂਸ ਦਾ ਹਿੱਸਾ ਸੀ ਹੁਣ ਇੱਕ ਹਥਿਆਰ ਹੈ ਜੋ ਤੁਹਾਡੇ ਵਿਰੁੱਧ ਵਰਤਿਆ ਜਾ ਸਕਦਾ ਹੈ। ਦੂਜੇ ਭਾਈਚਾਰਿਆਂ ਦੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਦੀਆਂ ਜਾਇਦਾਦਾਂ ਨੂੰ ਕਦੇ ਵੀ ਇਸ ਤਰੀਕੇ ਨਾਲ ਨਿਸ਼ਾਨਾ ਨਹੀਂ ਬਣਾਇਆ ਜਾਂਦਾ ਹੈ। ਉਦਾਹਰਣ ਲਈ 16 ਜੂਨ ਨੂੰ ਭਾਜਪਾ ਸਰਕਾਰ ਦੀ ਨਵੀਂ ਫੌਜ ਦੀ ਭਰਤੀ ਨੀਤੀ ਤੋਂ ਗੁੱਸੇ ਵਿੱਚ ਆਏ ਹਜ਼ਾਰਾਂ ਨੌਜਵਾਨਾਂ ਨੇ ਪੂਰੇ ਉੱਤਰੀ ਭਾਰਤ ਵਿੱਚ ਹਿੰਸਕ ਭੰਨ-ਤੋੜ ਕੀਤੀ। ਉਹਨਾਂ ਨੇ ਗੱਡੀਆਂ ਨੂੰ ਸਾੜ ਦਿੱਤਾ, ਸੜਕਾਂ ਜਾਮ ਕੀਤੀਆਂ। ਇੱਕ ਕਸਬੇ ਵਿੱਚ ਉਹਨਾਂ ਨੇ ਭਾਜਪਾ ਦੇ ਦਫ਼ਤਰ ਨੂੰ ਵੀ ਸਾੜ ਦਿੱਤਾ ਪਰ ਉਹਨਾਂ ਵਿੱਚੋਂ ਜ਼ਿਆਦਾਤਰ ਮੁਸਲਮਾਨ ਨਹੀਂ ਸਨ, ਇਸ ਲਈ ਉਹਨਾਂ ਦੇ ਘਰ ਅਤੇ ਪਰਿਵਾਰ ਸੁਰੱਖਿਅਤ ਰਹਿਣਗੇ। 2014 ਅਤੇ 2019 ਦੀਆਂ ਦੋ ਆਮ ਚੋਣਾਂ ਵਿੱਚ ਭਾਜਪਾ ਨੇ ਦ੍ਰਿੜਤਾ ਨਾਲ ਦਿਖਾਇਆ ਹੈ ਕਿ ਉਸ ਨੂੰ ਰਾਸ਼ਟਰੀ ਚੋਣਾਂ ਵਿੱਚ ਸੰਸਦ ਵਿੱਚ ਬਹੁਮਤ ਹਾਸਲ ਕਰਨ ਲਈ ਭਾਰਤ ਦੀ 200 ਮਿਲੀਅਨ ਮਜ਼ਬੂਤ ਮੁਸਲਿਮ ਆਬਾਦੀ ਦੀ ਵੋਟ ਦੀ ਲੋੜ ਨਹੀਂ ਹੈ। ਇੱਕ ਹਿੱਸੇ ਨੂੰ ਪਾਸੇ ਸੁੱਟਿਆ ਜਾ ਰਿਹਾ ਹੈ। ਇਸ ਦੇ ਖਤਰਨਾਕ ਨਤੀਜੇ ਹੋਣਗੇ ਕਿਉਂਕਿ ਇੱਕ ਵਾਰ ਜਦੋਂ ਤੁਹਾਡੀ ਵੋਟ ਨੂੰ ਬੇਲੋੜੀ ਬਣਾ ਦਿੱਤਾ ਜਾਂਦਾ ਹੈ ਤੁਹਾਡਾ ਕੋਈ ਫਰਕ ਨਹੀਂ ਪੈਂਦਾ, ਤੁਸੀਂ ਬੇਮਤਲਬ ਹੋ ਜਾਂਦੇ ਹੋ, ਤੁਹਾਨੂੰ ਵਰਤਿਆ ਅਤੇ ਦੁਰਵਿਵਹਾਰ ਕੀਤਾ ਜਾਂਦਾ ਹੈ। ਇਹ ਉਹ ਹੈ ਜੋ ਅਸੀਂ ਹੁਣ ਦੇਖ ਰਹੇ ਹਾਂ। ਭਾਜਪਾ ਦੇ ਉੱਚ ਦਰਜੇ ਦੇ ਅਧਿਕਾਰੀਆਂ ਦੁਆਰਾ ਜਨਤਕ ਤੌਰ 'ਤੇ ਹਰ ਉਸ ਚੀਜ਼ ਦਾ ਅਪਮਾਨ ਕਰਨ ਤੋਂ ਬਾਅਦ ਵੀ ਜੋ ਮੁਸਲਮਾਨਾਂ ਦੁਆਰਾ ਸਭ ਤੋਂ ਪਵਿੱਤਰ ਮੰਨੀਆਂ ਜਾਂਦੀਆਂ ਹਨ, ਕਿਸੇ ਅਧਿਕਾਰੀ ਨੇ ਪਾਰਟੀ ਦੇ ਆਪਣੇ ਮੂਲ ਸਮਰਥਨ ਆਧਾਰ ਦਾ ਸਮਰਥਨ ਨਹੀਂ ਗੁਆਇਆ ਅਤੇ ਨਾ ਹੀ ਉਸ ਤੋਂ ਅਰਥਪੂਰਨ ਆਲੋਚਨਾ ਚੱਲੀ ਹੈ। ਇਹਨਾਂ ਬੇਇੱਜ਼ਤੀਆਂ ਦੇ ਜਵਾਬ ਵਿੱਚ ਮੁਸਲਮਾਨਾਂ ਦੁਆਰਾ ਕਾਫੀ ਵਿਰੋਧ ਪ੍ਰਦਰਸ਼ਨ ਕੀਤੇ ਗਏ ਹਨ। ਵਿਰੋਧ ਸਮਝਿਆ ਜਾ ਸਕਦਾ ਹੈ ਕਿਉਂਕਿ ਇਹ ਘਟਨਾ ਇੰਨੀ ਹਿੰਸਾ ਅਤੇ ਬੇਰਹਿਮੀ ਵਾਲੀ ਸੀ, ਸਿਵਾਏ ਇਸ ਦੇ ਕਿ ਜਿਵੇਂ ਕਿ ਲਾਜ਼ਮੀ ਤੌਰ 'ਤੇ ਵਾਪਰਦਾ ਹੈ। ਪ੍ਰਦਰਸ਼ਨਕਾਰੀਆਂ ਵਿੱਚੋਂ ਕੁਝ ਨੇ ਇਸ ਨਿੰਦਾ ਕਾਨੂੰਨ ਦੀ ਮੰਗ ਕੀਤੀ ਜਿਸ ਨੂੰ ਪਾਸ ਕਰਨ ਵਿੱਚ ਭਾਜਪਾ ਸ਼ਾਇਦ ਵਧੇਰੇ ਖੁਸ਼ ਹੋਵੇਗੀ ਕਿਉਂਕਿ ਉਦੋਂ ਹਿੰਦੂ ਰਾਸ਼ਟਰਵਾਦ ਬਾਰੇ ਲਗਭਗ ਸਾਰੀਆਂ ਟਿੱਪਣੀਆਂ ਨੂੰ ਵੀ ਉਸ ਕਾਨੂੰਨ ਦੇ ਤਹਿਤ ਅਪਰਾਧਿਕ ਬਣਾਇਆ ਜਾ ਸਕਦਾ ਸੀ। ਇਹ ਪ੍ਰਭਾਵਸ਼ਾਲੀ ਢੰਗ ਨਾਲ ਸਾਰੀਆਂ ਉਹਨਾਂ ਆਲੋਚਨਾਵਾਂ ਨੂੰ ਚੁੱਪ ਕਰਾਇਆ ਜਾ ਸਕਦਾ ਸੀ ਜੋ ਉਸ ਰਾਜਨੀਤਿਕ ਅਤੇ ਵਿਚਾਰਧਾਰਕ ਟੋਏ ਬਾਰੇ ਬੋਲਦੀਆਂ ਹਨ ਜਿਸ ਵਿੱਚ ਭਾਰਤ ਡਿੱਗ ਰਿਹਾ ਹੈ।
ਹੋਰ ਵਿਅਕਤੀਗਤ ਪ੍ਰਦਰਸ਼ਨਕਾਰੀਆਂ ਤੋਂ ਇਲਾਵਾ ਇੱਕ ਮਹੱਤਵਪੂਰਨ ਰਾਜਨੀਤਿਕ ਪਾਰਟੀ ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਿਮੀਨ ਨਾਲ ਸੰਬੰਧਿਤ ਇੱਕ ਵਿਅਕਤੀ ਨੇ ਫਾਂਸੀ ਦੀ ਮੰਗ ਕੀਤੀ ਅਤੇ ਦੂਜੇ ਨੇ ਸਿਰ ਕਲਮ ਕਰਨ ਦੀ ਮੰਗ ਕੀਤੀ, ਜੋ ਹਿੰਦੂ ਕੱਟੜਪੰਥੀਆਂ ਵੱਲੋਂ ਬੜੀ ਮਿਹਨਤ ਨਾਲ ਮੁਸਲਮਾਨਾਂ ਬਾਰੇ ਬਣਾਈਆਂ ਜਾਂਦੀਆਂ ਧਾਰਨਾਵਾਂ ਦੀ ਹੀ ਪੁਸ਼ਟੀ ਕਰਦੇ ਹਨ। ਦੋਹਾਂ ਪਾਸਿਆਂ ਤੋਂ ਬੇਇੱਜ਼ਤੀ ਅਤੇ ਮੌਤ ਦੀਆਂ ਧਮਕੀਆਂ ਦੀਆਂ ਉੱਚੀਆਂ ਕੰਧਾਂ ਦੇ ਪਾਰ ਕੋਈ ਗੱਲਬਾਤ ਸੰਭਵ ਨਹੀਂ ਜਾਪਦੀ ਹੈ। ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਹੋਏ ਧਰੂਵੀਕਰਨ ਨੇ ਭਾਜਪਾ ਲਈ ਸਮਰਥਨ ਵਧਾ ਦਿੱਤਾ ਹੈ। ਬੇਇੱਜ਼ਤੀ ਕਰਨ ਵਾਲੇ ਭਾਜਪਾ ਬੁਲਾਰੇ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ, ਪਰ ਭਾਜਪਾ ਵਰਕਰ ਖੁੱਲ੍ਹੇਆਮ ਉਸ ਨੂੰ ਗਲੇ ਲਗਾਉਂਦੇ ਨਜ਼ਰ ਆਏ ਹਨ। ਉਹਨਾਂ ਦਾ ਸਿਆਸੀ ਭਵਿੱਖ ਉਜਵਲ ਦਿਖਾਈ ਦਿੰਦਾ ਹੈ। ਅੱਜ ਭਾਰਤ ਵਿੱਚ ਅਸੀਂ ਇੱਕ ਸੜੀ ਹੋਈ ਧਰਤੀ ਦੀ ਨੀਤੀ ਦੇ ਬਰਾਬਰ ਰਾਜਨੀਤਿਕ ਜੀਵਨ ਜੀ ਰਹੇ ਹਾਂ। ਹਰ ਚੀਜ਼, ਹਰ ਸੰਸਥਾ ਜਿਸ ਨੂੰ ਬਣਾਉਣ ਵਿੱਚ ਕਈ ਸਾਲ ਲੱਗੇ ਹਨ, ਉਸ ਨੂੰ ਤਬਾਹ ਕੀਤਾ ਜਾ ਰਿਹਾ ਹੈ। ਨੌਜਵਾਨਾਂ ਦੀ ਇੱਕ ਨਵੀਂ ਪੀੜ੍ਹੀ ਦਾ ਪੂਰੀ ਤਰ੍ਹਾਂ ਬ੍ਰੇਨ ਵਾਸ਼ ਕੀਤਾ ਜਾਂਦਾ ਹੈ, ਜਿਸ ਦਾ ਉਹਨਾਂ ਦੇ ਦੇਸ਼ ਦੇ ਇਤਿਹਾਸ ਜਾਂ ਸੱਭਿਆਚਾਰਕ ਜਟਿਲਤਾ ਨਾਲ ਕੋਈ ਸੰਬੰਧ ਨਹੀਂ ਹੋਵੇਗਾ। ਲਗਭਗ 400 ਟੀਵੀ ਚੈਨਲਾਂ, ਅਣਗਿਣਤ ਵੈੱਬਸਾਈਟਾਂ ਅਤੇ ਅਖਬਾਰਾਂ ਦੇ ਬਣੇ ਮੀਡੀਆ ਦੀ ਮਦਦ ਨਾਲ ਹਿੰਦੂ-ਮੁਸਲਿਮ ਵੰਡ ਦੇ ਦੋਵੇਂ ਪਾਸੇ ਨਫ਼ਰਤ ਫੈਲਾਉਣ ਵਾਲੇ ਪਾਤਰਾਂ ਦੁਆਰਾ ਕੱਟੜਤਾ ਅਤੇ ਨਫ਼ਰਤ ਦਾ ਲਗਾਤਾਰ ਢੋਲ ਵੱਜਦਾ ਰਹਿੰਦਾ ਹੈ। ਹਿੰਦੂ ਕੱਟੜਪੰਥੀ ਕਾਡਰ ਦੇ ਅੰਦਰ ਇੱਕ ਨਵਾਂ ਹਮਲਾਵਰ ਇੱਕ ਸਪਸ਼ਟ ਬੇਚੈਨੀ ਦਾ ਪ੍ਰਦਰਸ਼ਨ ਕਰ ਰਿਹਾ ਹੈ, ਜਿਸ ਨੂੰ ਕਾਬੂ ਕਰਨ ਲਈ ਮੋਦੀ ਸਰਕਾਰ 'ਤੇ ਸਖਤ ਦਬਾਅ ਪੈ ਰਿਹਾ ਹੈ, ਕਿਉਂਕਿ ਉਹ ਭਾਜਪਾ ਦਾ ਮੁੱਖ ਸਮਰਥਨ ਆਧਾਰ ਹੈ। ਸੋਸ਼ਲ ਮੀਡੀਆ 'ਤੇ ਮੁਸਲਮਾਨਾਂ ਦੀ ਨਸਲਕੁਸ਼ੀ ਲਈ ਖੁੱਲ੍ਹੇਆਮ ਐਲਾਨਾਂ ਦਾ ਸਾਹਮਣਾ ਕਰਨਾ ਹੁਣ ਰੂਟੀਨ ਬਣ ਗਿਆ ਹੈ। ਅਸੀਂ ਉਸ ਥਾਂ ਪਹੁੰਚ ਗਏ ਹਾਂ ਜਿੱਥੋਂ ਕੋਈ ਵਾਪਸੀ ਨਹੀਂ ਹੈ। ਸਾਡੇ ਵਿੱਚੋਂ ਜਿਹੜੇ ਲੋਕ ਇਸ ਦੇ ਵਿਰੁੱਧ ਖੜ੍ਹੇ ਹਨ, ਖਾਸ ਕਰਕੇ ਭਾਰਤ ਦੇ ਮੁਸਲਿਮ ਭਾਈਚਾਰੇ ਨੂੰ ਇਸ ਬਾਰੇ ਸੋਚਣ ਦੀ ਲੋੜ ਹੈ ਕਿ ਅਸੀਂ ਇਸ ਤੋਂ ਕਿਵੇਂ ਬਚ ਸਕਦੇ ਹਾਂ। ਇਹ ਜਵਾਬ ਦੇਣ ਲਈ ਔਖੇ ਸਵਾਲ ਹਨ, ਕਿਉਂਕਿ ਅੱਜ ਭਾਰਤ ਵਿੱਚ ਵੀ ਵਿਰੋਧ ਭਾਵੇਂ ਕਿ ਸ਼ਾਂਤਮਈ ਹੋਵੇ, ਪਰ ਇੱਕ ਘਿਨਾਉਣਾ ਅਪਰਾਧ ਮੰਨਿਆ ਜਾਂਦਾ ਹੈ, ਜਿਵੇਂ ਕਿ ਇਹ ਅੱਤਵਾਦੀ ਕਾਰਵਾਈ ਦੇ ਬਰਾਬਰ ਹੈ।